ਤੇ ਅਗਲੀ ਗੱਲ ਕਰੀਏ ਪੰਜਾਬ ਦੇ ਭੋਜਨ ਪਦਾਰਥਾਂ ਦੀ, ਕਹਿੰਦੇ 22% ਦੀ ਇਹਨਾਂ ਦੇ ਸੈਂਪਲ ਫੇਲ ਹੈ ਜੀ। ਪ੍ਰਵੀਨ ਜੀ ਬਿਲਕੁਲ, ਇਹ ਪਹਿਲਾਂ ਵੀ ਕਿੰਨੀ ਵਾਰ ਇਹ ਅੰਕੜੇ ਆਉਂਦੇ ਰਹੇ ਨੇ। ਇੱਕ ਵਾਰ ਫੇਰ ਦੁਬਾਰਾ ਤੋਂ ਜੇ ਆਪਾਂ ਸਾਲ 2024-25 ਦੇ ਵੱਲ ਨਾਲ ਗੱਲ ਕਰੀਏ ਤਾਂ ਫਿਕਰਮੰਦੀ ਵਾਲੀ ਗੱਲ ਹੈ ਕਿ ਭੋਜਨ ਪਦਾਰਥਾਂ ਦੇ 22% ਨਮੂਨਿਆਂ ਦਾ ਫੇਲ ਹੋਣਾ ਆਪਣੇ ਆਪ 'ਚ, ਤੁਸੀਂ ਇਹ ਦੇਖੋ ਕਿ 20,448 ਨਮੂਨੇ ਦੁੱਧ ਦੇ ਲਏ ਗਏ, ਜਿਨ੍ਹਾਂ ਚੋਂ 3712 ਦੁੱਧ ਦੇ ਨਮੂਨੇ ਵੀ ਫੇਲ ਹੋਏ। ਇਸੇ ਤਰ੍ਹਾਂ ਖੋਏ ਦੀ ਵੀ, ਮਤਲਬ ਕਹਿੰਦੇ ਕਿ 26% ਤੱਕ ਖੋਆ ਜਿਹੜਾ ਉਹ ਫੇਲ ਹੋ ਗਿਆ ਹੈ ਨਾ। ਇਹ ਅੰਕੜੇ ਬੜੇ ਫਿਕਰਮੰਦੀ ਵਾਲੇ ਹੁੰਦੇ ਨੇ। 2021 ਤੋਂ 2025 ਤੱਕ ਪੰਜਾਬ 'ਚ ਕਹਿੰਦੇ 22,616 ਭੋਜਨ ਪਦਾਰਥਾਂ ਨਮੂਨੇ ਲਏ, ਜਿਨ੍ਹਾਂ 'ਚ 18% ਦੀ ਨਮੂਨੇ ਫੇਲ ਸੀਗੇ। ਇਹ ਪਿਛਲੇ ਜਦੋਂ ਆਪਾਂ ਮਿਲਾ ਰਹੇ ਹਾਂ ਤਾਂ ਘਟ ਰਿਹਾ। ਤਾਂ 2021 ਤੋਂ ਲੈ ਕੇ 25 ਤੱਕ 18% ਬਣਦੇ ਨੇ, ਪਰ ਜੇ ਇਕੱਲਾ 2024-25 ਦੇ ਲੈ ਲਈਏ ਫਿਰ 22% ਬਣਦੇ। ਇਹਦਾ ਮਤਲਬ ਅਸੀਂ ਅਜੇ ਵੀ ਸੁਧਰਨਾ ਨਹੀਂ ਚਾਹੁੰਦੇ। ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਵੀ ਅਸੀਂ ਕਿਵੇਂ ਜ਼ਹਿਰੀ ਕਰਕੇ ਵੇਚਣਾ, ਇਹ ਕੋਈ ਸਭ ਤੋਂ ਹੀ ਸਿੱਖ ਲਵੇ ਇਹਦਾ ਮਤਲਬ। ਜੀ ਜੀ ਹੈ। ਸੋ ਇਹ ਅੰਕੜੇ ਬਹੁਤ ਫਿਕਰਮੰਦੀ ਵਾਲੇ ਨੇ। ਉਹ ਕਹਿੰਦੇ ਕਿ 2024-25 ਚ 22%, ਮਤਲਬ 1628 ਨਮੂਨਿਆਂ ਚੋਂ 358, ਜੋ ਕਿ ਸਭ ਤੋਂ ਵੱਧ ਦਰ ਹੈ ਹੁਣ ਤੱਕ ਦੀ, ਉਹ ਫੇਲ ਹੋ ਗਏ। ਇਸੇ ਤਰ੍ਹਾਂ ਮਤਲਬ 2021 ਤੋਂ 2024 ਦਰਮਿਆਨ ਇਕੱਠੇ ਕੀਤੇ ਗਏ 20,998 ਦੁੱਧ ਦੇ ਨਮੂਨਿਆਂ ਚੋਂ ਵੀ 3712 ਮਾਪਦੰਡ ਦੇ ਅਨੁਸਾਰ ਨਹੀਂ ਨਿਕਲੇ, ਉਹ ਫੇਲ ਪਾਏ ਗਏ। ਫਿਰ 2023-24 ਚ ਖੁੱਲੇ ਦੁੱਧ ਦੇ ਵੀ 13.6% ਦੀ ਨਮੂਨੇ ਤੇ ਦੇਸੀ ਘਿਓ ਦੇ ਵੀ 21% ਨਮੂਨੇ ਫੇਲ ਹੋਏ। ਤੇ ਆਪਾਂ ਉਹ ਲੋਕ ਆ ਜਿਹੜੇ ਦੁੱਧ, ਘਿਓ, ਦਹੀਂ, ਲੱਸੀ ਨੂੰ ਸਭ ਤੋਂ ਵੱਧ ਮਾਨਤਾ ਦਿੰਦੇ। ਅਜੇ ਵੀ ਆਪਣੇ ਵਿਆਹਾਂ ਸ਼ਾਦੀਆਂ ਚ ਲੋਕਾਂ ਦੀ ਪਹਿਲੀ ਪਸੰਦ ਪਨੀਰ ਆ। ਸਹੀ ਗੱਲ। ਤੇ ਆਪਣੇ ਘਰਾਂ ਚ ਵੀ ਜੇ ਕੋਈ ਆ ਜਾਵੇ ਤਾਂ ਕਹਿੰਦੇ ਵੀ ਅੱਜ ਪਨੀਰ ਬਣਾਓ। ਤੇ ਪਰ ਜੇ ਬਾਜ਼ਾਰੀ ਦੁੱਧ, ਮੁੱਲ ਦਾ ਦੁੱਧ ਲਿਆ ਕੇ ਬਣਾ ਰਹੇ ਹੋ ਫਿਰ ਵੀ ਸਵਾਲ ਆ, ਤੇ ਜੇ ਆਪਣੀਆਂ ਹੀ ਮੈਸਾਂ ਗਊਆਂ ਦੇ ਟੀਕੇ ਲਾ ਕੇ ਦੁੱਧ ਲਿਆ ਰਹੇ ਹੋ ਤਾਂ ਵੀ ਸਵਾਲ ਆ। ਸੋ ਅਸੀਂ ਸੁਧਰਨਾ ਕਿੱਥੇ ਆ, ਮੈਨੂੰ ਨਹੀਂ ਪਤਾ ਕਿੱਥੇ ਜਾ ਕੇ ਗੱਲ ਰੁਕਣੀ ਆ। ਪਰ ਜਿਹੜਾ ਬਾਕੀ ਚੀਜ਼ਾਂ ਨੇ ਉਹਨਾਂ 'ਚ ਵੀ ਜਿਹੋ ਜਿਹੀ ਮਿਲਾਵਟ ਆ ਰਹੀ ਆ, ਹੈ ਨਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਚੀਜ਼ ਬਾਜ਼ਾਰ 'ਚੋਂ ਬਣ ਕੇ ਆ ਰਹੀ ਆ, ਜਿਹਦੀ ਗਰੰਟੀ ਹੋ ਨਹੀਂ ਗੀ ਤੁਸੀਂ ਕੀ ਖਾ ਰਹੇ ਹੋ ਕੀ ਨਹੀਂ। ਸੋ ਆਹ ਉਹਦੀ ਇੱਕ ਉਦਾਹਰਨ ਆ ਕਿ ਅਸੀਂ ਸੁਧਰਨ ਲਈ ਅਜੇ ਵੀ ਤਿਆਰ ਨਹੀਂ ਆ। ਜੀ ਬਿਲਕੁਲ ਬਿਲਕੁਲ, ਸੁਧਰਨ ਲਈ ਤਿਆਰ ਵੀ ਨਹੀਂ ਆ, ਨਾ ਆਪਦੇ ਪੱਧਰ ਤੇ, ਨਾ ਸਮਾਜਿਕ ਪੱਧਰ ਤੇ, ਨਾ ਸਰਕਾਰ ਪੱਧਰ ਤੇ ਕੋਈ ਹੀਲਾ ਨਜ਼ਰ ਆਉਂਦਾ ਤੁਹਾਨੂੰ ਮਿਲਾਵਟ ਤੋਂ ਬਚਣ ਦਾ, ਮਿਲਾਵਟ ਨੂੰ ਰੋਕਣ ਦਾ। ਦੀਵਾਲੀ ਵੇਲੇ 4 ਦੁਕਾਨਾਂ ਤੇ ਮਾਰ ਕੇ ਛਾਪੇ ਤੇ ਕਹਿ ਦਿੰਦੇ ਪ੍ਰਭਾਵ ਸਿਰਜ ਦਿੰਦੇ, ਲਓ ਜੀ ਕਰਤੀ ਕਾਰਵਾਈ, ਤੇ ਉਹ ਬਾਅਦ ਵਿੱਚ ਪਤਾ ਲੱਗਦਾ ਐਮਐਲਏ ਦੀ ਟਿਕਟ ਲੈਣ ਲਈ ਵੀ ਕਾਰਵਾਈਆਂ ਹੁੰਦੀਆਂ ਇੱਥੇ। ਹਾਂਜੀ ਹਾਂਜੀ ਬਿਲਕੁਲ। ਇੱਕ ਬੰਦਾ ਬੜਾ ਸੀਗਾ ਘਲਾੜੀਆਂ ਕੱਲੀ ਨੂੰ ਗਿੱਲਾ ਹੈ, ਮੈਂ ਆਈਆਂ ਪੜੀਆਂ ਬਾਅਦ ਚ ਟਿਕਟ ਨਹੀਂ ਮਿਲੀ, ਮੁੜ ਕੇ ਨਹੀਂ ਘਲਾੜੀ ਬੜੀ ਕੋਈ। ਹਾਂਜੀ ਹਾਂਜੀ, ਦਲ ਬਦਲੂ ਸੀਗਾ ਉਹ, ਅਖੀਰ ਚ ਅਕਾਲੀ ਦਲ ਚ ਵੀ ਆ ਗਿਆ, ਉੱਥੇ ਵੀ ਨਹੀਂ ਗੱਲ ਬਣੀ।